ਵਾਹਿਗੁਰੂ जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਜਿਹੜੇ ਦਰਸ਼ਕ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਉਹ ਤੇ ਜਿਹੜੇ ਸਾਡੇ ਨਾਲ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਸਾਰਿਆਂ ਦਾ ਸਵਾਗਤ ਹੈ। ਵਿਊਅਰਸ, ਜਿਵੇਂ ਅਸੀਂ ਇਸ ਸ਼ੋਅ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕਰਦੇ ਆ ਤੇ ਉਹਦੇ ਨਾਲ ਨਾਲ ਜਿਹੜੀ ਸਿਆਸਤ ਹੈਗੀ ਹੈ ਉਹ ਕਿਸ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਰਵਟਾਂ ਲੈ ਸਕਦੀ ਹੈ, ਅੱਜ ਦੇ ਹਾਲਾਤ ਕੀ ਨੇ ਪੰਜਾਬ ਦੇ, ਇਹਦੇ ਤੇ ਵਿਚਾਰ ਚਰਚਾ ਕਰਦੇ ਹਾਂ। ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੇ ਆਪਣਾ ਜਿਹੜਾ ਸਿਆਸੀ ਸਫ਼ਰ ਸੀ ਉਹ 1975 ਦੇ ਵਿੱਚ ਸ਼ੁਰੂ ਕੀਤਾ। ਵੱਖੋ ਵੱਖਰੇ ਪੜਾਅ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਨੇ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਹੈ, ਭਾਵੇਂ ਉਹ ਵੱਖੋ ਵੱਖਰੇ ਪਾਰਟੀਆਂ ਦੇ ਵਿੱਚ ਵੀ ਰਹੇ ਆ। ਰੀਸੈਂਟਲੀ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਦੋਂ ਗ੍ਰਾਫ ਕਾਫੀ ਉੱਪਰ ਸੀ, ਉਹਨੂੰ ਬਿਲਡ ਕਰਨ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ। ਅੱਜ ਆਪਣਾ ਪੰਜਾਬ ਪਾਰਟੀ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਉਹ ਸਿਆਸੀ ਜਿਹੜੀਆਂ ਸਫਾ ਨੇ ਉਹਦੇ ਵਿੱਚ ਵਿਚਰ ਰਹੇ ਨੇ। ਸਰਦਾਰ ਸੁੱਚਾ ਸਿੰਘ ਛੋਟੇਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਆਏ ਹੋ ਸਟੂਡੀਓ ਦੇ ਵਿੱਚ, ਸਾਨੂੰ ਦਰਸ਼ਨ ਦਿੱਤੇ, ਆਪਣਾ ਸਮਾਂ ਕੱਢ ਕੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਛੋਟੇਪੁਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜਿਵੇਂ ਸਿਆਸੀ ਜਿਹੜਾ ਤੁਹਾਡਾ ਸਫ਼ਰ ਹੈਗਾ ਇਹ ਕਾਫੀ ਲੰਬਾ ਹੈ, ਪਰ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਦੋਂ, ਜਾਂ ਪੰਜਾਬ ਦੇ ਵਿੱਚ ਤਬਦੀਲੀ ਦੀ ਗੱਲ ਕਰਦੇ ਹਾਂ, ਆਮ ਤੌਰ 'ਤੇ ਕਾਂਗਰਸ ਜਾਂ ਅਕਾਲੀਆਂ ਦਾ ਹੀ ਜਿਹੜਾ ਹੈਗਾ ਇੱਕ ਵਾਰ ਉਹ ਇੱਦਾਂ ਦਾ ਜਿਹੜਾ ਰੁਝਾਨ ਹੈ ਉਹ ਦੇਖਣ ਨੂੰ ਮਿਲਿਆ। ਤੁਹਾਡੀ ਲੀਡਰਸ਼ਿਪ ਦੇ ਥੱਲੇ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਸੀ, ਇੱਕ ਅਜਿਹੀ ਆਸ ਕਹਿ ਲਓ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਮਿਲੀ ਸੀ ਵੀ ਕੋਈ ਤੀਜਾ ਬਦਲ ਵੀ ਜਿਹੜਾ ਹੈਗਾ ਉਹ ਲੇਟਲੀ, ਜੇ ਜ਼ਿਆਦਾ ਪਿੱਛੇ ਨਾ ਜਾਣਾ ਹੋਵੇ, ਇਸੇ ਸਮੇਂ ਦੀ ਗੱਲ ਕਰਨੀ ਹੋਵੇ, ਤੀਜਾ ਬਦਲ ਵੀ ਪੰਜਾਬ ਦੇ ਵਿੱਚ ਆ ਸਕਦਾ। ਕੀ ਸੀ ਉਹਦੇ ਕਾਰਨ, ਕਿੱਦਾਂ ਦਾ ਉਹ ਮਾਹੌਲ ਸੀ, ਤੇ ਇਵੈਂਚੁਅਲੀ ਜਦੋਂ ਅਸੀਂ ਦੇਖਿਆ ਅਰਵਿੰਦ ਕੇਜਰੀਵਾਲ ਦਾ ਤੁਹਾਡੇ ਤੇ ਇਲਜ਼ਾਮਬਾਜ਼ੀਆਂ ਦਾ ਜਿਹੜਾ ਸਾਰਾ ਸਿਲਸਿਲਾ ਸੀ, ਕੀ ਕਹਿਣਾ ਚਾਹੋਗੇ ਉਸ ਬਾਰੇ? ਦੇਖੋ ਜੀ, ਇੱਕ ਬੜਾ ਅੱਛਾ ਮਾਹੌਲ ਸੀ, ਲੋਕਾਂ ਨੂੰ ਇੱਕ ਆਸ ਬੱਝੀ ਸੀਗੀ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਤੀਜਾ ਬਦਲ ਪੰਜਾਬ ਨੂੰ ਮਿਲ ਰਿਹਾ ਸੀ ਜੀ। ਉਹ ਇਕੱਲੇ ਪੰਜਾਬ ਨੂੰ ਨਹੀਂ ਸੀ ਮਿਲ ਰਿਹਾ, ਇੱਕ ਰਸਤਾ ਸਾਰੇ ਦੇਸ਼ ਵਾਸਤੇ ਖੁੱਲ੍ਹ ਰਿਹਾ ਸੀਗਾ, ਕਿਉਂਕਿ ਤਬਦੀਲੀਆਂ ਪਹਿਲਾਂ ਵੀ ਆਈਆਂ ਸਮੇਂ ਤੇ। ਸਰਦਾਰ ਸਿਮਰਜੀਤ ਸਿੰਘ ਮਾਨ ਵੇਲੇ ਵੀ ਤਬਦੀਲੀ ਆਈ, ਜੈ ਪ੍ਰਕਾਸ਼ ਨਾਰਾਇਣ ਵੇਲੇ ਵੀ ਤਬਦੀਲੀ ਆਈ। ਹਰ ਤਬਦੀਲੀ ਦਾ ਆਗਾਜ਼ ਜਿਹੜਾ ਉਹ ਪੰਜਾਬ ਤੋਂ ਹੋਇਆ, ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅਡਾਪਟ ਕਰ ਲਿਆ ਸੀ ਜੀ। ਲੋਕ ਮਨ ਕਰਕੇ ਚਾਹੁੰਦੇ ਸੀਗੇ ਕਿ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦਾ ਖਹਿੜਾ ਛਡਾਇਆ ਜਾਏ, ਕਿਉਂਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਜਿਸ ਪੰਜਾਬ ਦੀ ਪ੍ਰੋਸਪੈਰਿਟੀ ਦੀਆਂ ਗੱਲਾਂ ਕਰਦੇ ਸੀ, ਬਹਾਦਰੀ ਦੀਆਂ ਗੱਲਾਂ ਕਰਦੇ ਸੀ, ਇਹ ਉੱਥੋਂ ਦੀ ਇਕਾਨਮੀ ਦੀਆਂ ਗੱਲਾਂ ਕਰਦੇ ਸੀ, ਜਿਹੜਾ ਪੰਜਾਬ ਕਦੀ ਇੱਕ ਨੰਬਰ ਦਾ ਸੂਬਾ ਦੁਨੀਆ 'ਚ ਸਮਝਿਆ ਜਾਂਦਾ ਸੀ, ਜਿਹੜੇ ਭੰਗੜੇ ਤੇ ਗਿੱਧਿਆਂ ਦੀਆਂ ਚਰਚਾ ਹੁੰਦੀਆਂ ਸੀ, ਉਹ ਪੰਜਾਬ ਅੱਜ ਨਹੀਂ ਰਿਹਾ। ਇਸ ਕਰਕੇ ਲੋਕ ਤਬਦੀਲੀ ਚਾਹੁੰਦੇ ਸੀ, ਮਨ ਕਰਕੇ ਲੋਕਾਂ ਨੇ ਮਨ ਬਣਾ ਲਿਆ ਸੀ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਸਾਥ ਦਿੱਤਾ, ਔਰ ਮੈਂ ਇੱਥੋਂ ਤੱਕ ਕਹਿ ਸਕਦਾ ਵੀ ਮੈਂ ਜ਼ਿੰਦਗੀ 'ਚ, ਮੈਨੂੰ ਵੀ 75 ਤੋਂ, ਮੈਂ ਤੁਹਾਨੂੰ ਦੱਸਿਆ ਕਿ ਮੈਂ ਪੋਲੀਟਿਕਸ 75 ਦੇ ਵਿੱਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਕਾਲਜ ਤੋਂ ਹਟਦਾ ਚੇਅਰਮੈਨ ਬਣ ਗਿਆ ਸੀ ਜੀ। 78 'ਚ ਮੈਂ ਲੈਂਡ ਮੌਰਗੇਜ ਬੈਂਕ ਦਾ ਚੇਅਰਮੈਨ ਬਣਿਆ ਸੀ। ਮੈਂ ਏਡਾ ਵੱਡਾ ਤਬਦੀਲੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੀ ਕਦੀ ਨਹੀਂ ਸੀ ਦੇਖੀ। ਲੋਕਾਂ ਨੇ ਇਹ ਪੱਕਾ ਮਨ ਬਣਾਇਆ ਸੀ ਵੀ ਇਹਨਾਂ ਰਵਾਇਤੀ ਪਾਰਟੀਆਂ ਨੂੰ ਚੱਲਦਿਆਂ ਕਰਨਾ ਵਾ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਵਾ। ਔਰ ਮੈਂ ਇਹ ਕਹਿ ਸਕਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਏਡਾ ਕਦੀ ਇਕੱਠ ਨਹੀਂ ਸੀ ਦੇਖਿਆ ਜਿੱਡਾ ਇਕੱਠ ਮੁਕਤਸਰ ਮਾਘੀ 'ਤੇ ਹੋਇਆ ਜੀ। ਉਸ ਇਕੱਠ ਨੂੰ ਮੈਂ ਜੇ ਕੰਪੈਰੀਜ਼ਨ ਕਰ ਲਾਂ ਤਾਂ ਹੋਲਾ ਮਹੱਲਾ ਬੜਾ ਪਵਿੱਤਰ ਵੱਡਾ ਸਾਡਾ ਫੈਸਟੀਵਲ ਆ, ਔਰ ਜਿੱਥੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ, ਮੈਂ ਜੇ ਉਹਦੇ ਨਾਲ ਵੀ ਕੰਪੈਰੀਜ਼ਨ ਕਰਾਂ ਤਾਂ ਉੱਥੋਂ ਵੀ ਟੱਪ ਗਿਆ ਸੀਗਾ, ਕਿਉਂਕਿ ਹੈ ਤਾਂ ਉਹ ਵੀ ਸ਼ਹੀਦਾਂ ਦੀ ਧਰਤੀ ਹੈ ਜੀ। ਮੁਕਤਸਰ ਸਾਹਿਬ ਮਾਘੀ ਦਾ ਮੇਲਾ ਜਿਹੜਾ ਬਹੁਤ ਵੱਡਾ ਸੀਗਾ, ਉਹਨੂੰ ਇਕੱਠ ਨੂੰ 10 ਲੱਖ ਕਹਿ ਲਓ, 20 ਲੱਖ ਕਹਿ ਲਓ, 25 ਲੱਖ ਕਹਿ ਲਓ, ਸਾਰਾ ਕੁਝ ਜਾਇਜ਼ ਸੀਗਾ। ਇਹ ਸਾਡੇ ਮਿੱਤਰ ਨੇ ਕੇਜਰੀਵਾਲ ਸਾਹਿਬ ਨੇ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਕੱਢੀ ਸੀਗੀ, ਉਹਨੂੰ ਗਲਤਫਹਿਮੀਆਂ ਹੋ ਗਈਆਂ ਬਹੁਤ, ਕਿਉਂਕਿ ਉਹਨੂੰ ਲੋਕਾਂ ਨੇ ਸਮਰਥਨ ਪਾਰਟੀ ਨੂੰ ਦਿੱਤਾ ਜੀ। ਸਮਰਥਨ ਲੋਕ ਦੇ ਰਹੇ ਸੀ ਐਂਟੀ ਕਾਂਗਰਸ, ਐਂਟੀ ਬਾਦਲ, ਐਂਟੀ ਇਨਕੰਬੈਂਸੀ ਦੇ ਰਹੇ ਸੀ। ਉਹਨੂੰ ਇਹ ਗਲਤਫਹਿਮੀ ਹੋ ਗਈ ਕਿ ਸ਼ਾਇਦ ਲੋਕ ਮੇਰੇ ਨਾਲ, ਲੋਕ ਉਹਦੇ ਨਾਲ ਨਹੀਂ ਸੀ, ਲੋਕ ਤਬਦੀਲੀ ਚਾਹੁੰਦੇ ਸੀ, ਲੋਕ ਉਹਨਾਂ ਤੋਂ ਛੁਟਕਾਰਾ ਚਾਹੁੰਦੇ ਸੀ ਜੀ। ਉਹ ਇਹ ਪ੍ਰਚਾਰ ਕਰਦਾ ਸੀਗਾ ਵੀ ਦੇਸ਼ 'ਚ ਸਭ ਤੋਂ ਇਮਾਨਦਾਰ ਮੈਂ ਆ,
ਦੇਸ਼ 'ਚ ਸਭ ਤੋਂ ਇੰਟੈਲੀਜੈਂਟ ਮੈਂ ਆ, ਉਹ ਜਿਹਨੂੰ ਮਰਜ਼ੀ ਕਪਲ ਸਿੰਬਲ ਨੂੰ ਵੀ ਕਰਪਟ, ਜੇਤਲੀ ਨੂੰ ਵੀ ਕਰਪਟ, ਗਟਕੜੀ ਨੂੰ ਵੀ ਕਰਪਟ, ਉਹ ਤਾਂ ਇਸ ਤਰ੍ਹਾਂ ਦੇ ਸਰਟੀਫਿਕੇਟ ਦੇਣ ਲੱਗ ਪਿਆ ਸੀ। ਉਹ ਆਪਣੇ ਆਪ ਨੂੰ ਇੰਨਾ ਐਸਟੈਬਲਿਸ਼ ਸਮਝਦਾ ਸੀ ਵੀ ਹੁਣ ਦੇਸ਼ ਦੇ ਵਿੱਚ ਜੋ ਮੈਂ ਕਹਾਂਗਾ ਦੇਸ਼ ਦੇ ਲੋਕਾਂ ਨੇ ਉਹੀ ਮੰਨਣਾ ਵਾ ਕਿ ਇਹੀ ਇਮਾਨਦਾਰ ਆ ਤੇ ਇਹੀ ਇੰਟੈਲੀਜੈਂਟ ਆ ਤੇ ਇਹੀ ਦੇਸ਼ ਚਲਾ ਸਕਦਾ ਜੀ। ਉਹਨੇ ਇਸੇ ਕੰਮ ਦੇ ਵਿੱਚ ਹੀ ਜਦੋਂ ਉਹਨੇ ਦੇਖਿਆ ਕਿ ਹੁਣ ਪੰਜਾਬ ਦੇ ਵਿੱਚ ਕੰਮ ਤਾਂ ਹੋ ਗਿਆ, ਕੰਮ ਤਾਂ ਵਰਕਰ ਨੇ ਪੰਜਾਬ ਦੇ ਨੇ ਕੀਤਾ, ਪੰਜਾਬ ਦਾ ਛੋਟੇ ਤੋਂ ਛੋਟਾ ਜਿਹੜਾ ਵਰਕਰ ਆ ਉਹਨੇ ਵੀ ਇਹਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ, ਕਿਉਂਕਿ ਜਿਹੜਾ ਜਿਹੋ ਜਿਹੀਆਂ ਗੱਲਾਂ ਲੋਕਾਂ ਨੂੰ ਸੁਣਾਈਆਂ ਸੀ ਨਾ ਉਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਸੀ, ਲੋਕਾਂ ਦੇ ਦਿਲ ਦਿਮਾਗ ਨੂੰ ਛੂਹਦੀਆਂ ਸੀ। ਕਹਿੰਦੇ ਸੀ ਕਰਪਟ ਬੰਦੇ ਨੂੰ, ਕ੍ਰਿਮੀਨਲ ਬੰਦੇ ਨੂੰ, ਕਰੈਕਟਰਲੈਸ ਬੰਦੇ ਨੂੰ ਕੋਈ ਪਾਰਟੀ ਦੇ ਵਿੱਚ ਥਾਂ ਨਹੀਂ ਮਿਲੇਗੀ। ਜਿਹੜੇ ਬੰਦੇ ਗਰਾਊਂਡ ਨਾਲ ਜੁੜੇ ਹੋਏ ਆ, ਜਿਨ੍ਹਾਂ 'ਚ ਹਲੀਮੀ ਆ, ਜਿਹੜੇ ਨਿਮਰਤਾ ਨਾਲ ਕੰਮ ਕਰਨ ਵਾਲੇ ਲੋਕ ਆ, ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਊਗਾ। ਪੈਸੇ ਵਾਲੇ ਨੂੰ ਨਹੀਂ ਅੱਗੇ ਲਿਆਂਦਾ ਜਾਊਗਾ। ਇਹ ਕਹਿੰਦੇ ਸੀ ਰਿਸ਼ਤੇਦਾਰ ਨਹੀਂ ਅੱਗੇ ਆਏਗਾ ਜੀ, ਕਿਸੇ ਨੂੰ ਫੇਵਰ ਨਹੀਂ ਕਰਾਂਗੇ। ਇਹ ਗੱਲਾਂ ਸਾਰੀਆਂ ਬਹੁਤ ਵਧੀਆ ਸੀ। ਦੂਜੇ ਪਾਸੇ ਪੰਜਾਬ ਦੇ ਇਸ਼ੂ ਇਹੋ ਜਿਹੇ ਸੀ ਕਿ ਪੰਜਾਬ ਸਤਿਆ ਪਿਆ ਸੀ, ਇਹ ਕਿਉਂਕਿ ਸਾਰਾ ਕੁਝ ਤੇ ਲੀਡਰਾਂ ਨੇ ਕੈਪਚਰ ਕਰ ਲਿਆ ਸੀ। ਕੋਈ ਕਾਰੋਬਾਰ ਜਿਹੜਾ ਵਾ ਉਹ ਸਾਰੇ ਲੀਡਰਾਂ ਦੇ ਕੋਲ ਸੀ। ਲੋਕ ਨਸ਼ਿਆਂ ਦੇ ਜਿਹੜਾ ਸਭ ਤੋਂ ਵੱਡੀ ਚਰਚਾ ਸੀ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਆਦੀ ਹੋ ਗਿਆ, ਨਸ਼ਿਆਂ ਤੇ ਲੱਗ ਗਿਆ। ਇਹ 'ਚ ਠੀਕ ਆ, ਕੋਈ 70% ਕਹਿ ਦਿੰਦਾ, ਕੋਈ 80% ਕਹਿ ਦਿੰਦਾ, ਕੋਈ 60% ਕਹਿ ਦਿੰਦਾ ਸੀ। ਪਰਸੈਂਟੇਜ ਦਾ ਤਾਂ ਮੈਨੂੰ ਨਹੀਂ ਪਤਾ, ਪਰ ਇਹ ਜ਼ਰੂਰੀ ਆ ਕਿਉਂਕਿ ਅਸੀਂ ਜਿਸ ਪੰਜਾਬ 'ਚ ਜੰਮੇ ਪਲੇ ਹਾਂ, ਇਹ ਪੰਜਾਬ ਦੀ ਕਦੀ ਹਾਲਤ ਇੰਨੀ ਨਹੀਂ ਸੀ ਵੇਖੀ ਜਿੰਨੀ ਸਾਡੇ ਲੀਡਰਾਂ ਦੀ ਕਿਰਪਾ ਨਾਲ ਨਸ਼ਿਆਂ ਕਰਕੇ ਹੋ ਗਈ ਸੀ। ਇਹ 'ਚ ਕੋਈ ਸ਼ੱਕ ਨਹੀਂਗਾ ਕਿ ਲੋਕ ਕਾਫੀ ਮਕਦਾਰ ਦੇ ਵਿੱਚ ਨਵੇਂ ਬੱਚੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ, ਸਰਕਾਰ ਆਪਣੀਆਂ ਡਿਊਟੀਆਂ ਜਿਨ੍ਹਾਂ ਮੁਤਲਕ ਪੂਰੀਆਂ ਨਹੀਂ ਸੀ ਕਰਦੀਆਂ, ਉਹ ਜਦੋਂ ਪੜ੍ਹ ਲਿਖ ਕੇ ਵਿਹਲੇ ਫਿਰਦੇ ਸੀ ਫਰਸਟ੍ਰੇਸ਼ਨ ਦੇ ਵਿੱਚ। ਘਰਦਿਆਂ ਨੇ ਐਜੂਕੇਸ਼ਨ ਬੜੀ ਮਹਿੰਗੀ ਸੀ, ਮਸਾਂ ਬੱਚਿਆਂ ਨੂੰ ਪੜ੍ਹਾਇਆ ਹੁੰਦਾ, ਤੇ ਜਦੋਂ ਪੜ੍ਹ ਲਿਖ ਕੇ ਵੀ ਬੱਚੇ ਨੂੰ ਕੋਈ ਜੌਬ ਨਹੀਂ ਮਿਲਦੀ ਤੇ ਮਾਂ-ਬਾਪ ਉਹਨਾਂ ਨਾਲ ਘੂਰ ਕੇ ਬਹਿੰਦੇ, ਫਿਰ ਉਸ ਵੇਲੇ ਫਰਸਟ੍ਰੇਸ਼ਨ ਦੇ ਵਿੱਚ ਇਹ ਸਰਕਾਰ ਦੀ ਦੇਣ ਸੀ। ਬੱਚੇ ਸ਼ਾਇਦ ਇਸ ਪਾਸੇ ਨਹੀਂ ਸੀ ਤੁਰ ਸਕਦੇ, ਜੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ, ਉਹਨਾਂ ਨੂੰ ਕੰਮ ਮਿਲਦਾ ਤੇ ਸ਼ਾਇਦ ਬੱਚੇ ਇਸ ਪਾਸੇ ਨਹੀਂ ਸੀ ਤੁਰਦੇ। ਉਹ ਇੱਕ ਵੱਖਰਾ ਇਸ਼ੂ ਜਦੋਂ ਪੰਜਾਬ ਦੇ ਵਿੱਚ ਇੰਨਾ ਰੌਲਾ ਰੱਪਾ ਪਿਆ ਸੀਗਾ ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀਗਾ ਪੰਜਾਬ ਦੇ ਵਿੱਚ, ਤੇ ਲੋਕ ਤੰਗ ਸੀਗੇ ਪਾਰਟੀਆਂ ਰਵਾਇਤੀਆਂ ਤੋਂ। ਲੋਕ ਕੇਜਰੀਵਾਲ ਦੇ ਨਾਲ ਜੁੜੇ ਤੇ ਕੇਜਰੀਵਾਲ ਨੇ ਸਮਝਿਆ ਵੀ ਲੋਕ ਮੇਰੇ ਨਾਲ ਜੁੜੇ ਆ। ਇਸੇ ਗਲਤਫਹਿਮੀ 'ਚ ਪਹਿਲਾਂ ਉਹਨੇ ਪ੍ਰਸ਼ਾਂਤ ਭੂਸ਼ਣ ਹੋਣੀ, ਸ਼ਸ਼ੀ ਭੂਸ਼ਣ ਹੋਣੀ, ਜਿਨ੍ਹਾਂ ਨੇ 2-2 ਕਰੋੜ ਰੁਪਈਆ ਜਦੋਂ ਪਾਰਟੀ ਸ਼ੁਰੂ ਕੀਤੀ ਹੈ ਦਿੱਤਾ, ਫਾਊਂਡਰ ਮੈਂਬਰ ਸੀ। ਜੋਗਿੰਦਰ ਯਾਦਵ ਹੋਣੀ, ਉਹਨਾਂ ਨੂੰ ਕੱਢਿਆ, ਕੋਈ ਰਿਐਕਸ਼ਨ ਨਹੀਂ ਹੋਇਆ। ਫਿਰ ਉਹਦੇ ਤੋਂ ਬਾਅਦ ਗਾਂਧੀ ਹੋਣਾ ਨੂੰ, ਖਾਲਸੇ ਹੋਣਾ ਨੂੰ ਕੱਢਿਆ, ਕੋਈ ਰਿਐਕਸ਼ਨ ਨਹੀਂ ਹੋਇਆ। ਤਾਂ ਉਹਨੇ ਵੇਖਿਆ ਵੀ ਹੁਣ ਕੰਮ ਮੇਰਾ ਹੋ ਚੁੱਕਾ ਵਾ। ਦਰਅਸਲ ਉਹ ਦਿੱਲੀ ਦੇ ਵਿੱਚ ਕੰਫਰਟੇਬਲ ਮਹਿਸੂਸ ਨਹੀਂ ਸੀ ਕਰਦਾ, ਕਿਉਂਕਿ ਦਿੱਲੀ ਦੇ ਵਿੱਚ ਰੋਜ਼ ਹੀ ਮੋਦੀ ਨਾਲ ਪੰਗਾ, ਰੋਜ਼ ਹੀ ਮੋਦੀ ਨਾਲ ਉਹਦਾ ਪੰਗਾ ਸੀ। ਤੇ ਉਹ ਸਮਝਦਾ ਸੀ ਵੀ ਦਿੱਲੀ ਦੇ ਕੋਲ ਐਬਸੋਲੂਟ ਪਾਵਰ ਨਹੀਂ ਗੀ ਸਟੇਟ ਦੇ ਕੋਲ, ਤੇ ਮੈਂ ਅੱਛਾ ਇੱਥੇ ਸਰਵਾਈਵ ਨਹੀਂ ਕਰ ਸਕਦਾ। ਧਿਆਨ ਦਰਅਸਲ ਉਹਦਾ ਪੰਜਾਬ ਵੱਲ ਸੀਗਾ। ਉਹਨੇ ਦੇਖਿਆ ਵੀ ਹੁਣ ਕੰਮ ਤਾਂ ਮੈਂ ਸਾਰਾ ਇਹਨਾਂ ਕੋਲ ਕਰਾ ਲਿਆ ਲੋਕਾਂ ਕੋਲੋਂ, ਤੇ ਮੈਨੂੰ ਕੋਈ ਲੋੜ ਨਹੀਂ ਕਿ ਹੁਣ ਬਹੁਤੀ ਇਹਨਾਂ ਦੀ। ਉਹਨਾਂ ਦੇ ਬੰਦੇ ਜਿਹੜੇ ਇੱਥੇ ਕੰਮ ਕਰਦੇ ਸੀ ਆਣ ਕੇ 52-53 ਬੰਦਿਆਂ ਦੀ ਇੱਕ ਟੀਮ ਪਰਮਾਨੈਂਟ ਪੰਜਾਬ 'ਚ ਆਈ ਹੋਈ ਸੀ ਜੀ, ਉਹਨਾਂ ਕੋਲ ਫੀਡਬੈਕ ਲੈਂਦਾ ਹੋਊਗਾ ਵੀ ਹੁਣ ਕਿਸੇ ਦੀ ਲੋੜ ਨਹੀਂ ਕਿ ਵੋਟਾਂ ਤੇਰੇ ਨਾਂ ਤੇ ਪੈਣੀਆਂ। ਅਸੀਂ ਉਹਨਾਂ ਨੂੰ ਬੜਾ ਸਮਝਾਇਆ ਸੀਗਾ ਵੀ ਪੰਜਾਬ ਦੇ ਲੋਕ ਜਿਹੜੇ ਆ ਇਹ ਪ੍ਰਾਹੁਣਚਾਰੀ 'ਚ ਅੱਗੇ ਆ, ਇਹ ਬੜੀ ਇੱਜ਼ਤ ਕਰਦੇ ਆ, ਇਹ ਆਓ ਭਗਤ ਪੂਰੀ ਕਰਦੇ ਆ, ਇਹ ਆਪਣਾ ਟਾਰਗੇਟ ਅਚੀਵ ਕਰ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਜੀ। ਪਰ ਜਦੋਂ ਇਹਨਾਂ ਦਾ ਟਾਰਗੇਟ ਅਚੀਵ ਨਾ ਹੁੰਦਾ ਦੱਸਿਆ ਤੇ ਇਹ ਸਭ ਤੋਂ ਵੱਧ ਰੌਲਾ ਵੀ ਇਹਨਾਂ ਪਾਉਣਾ ਵਾ। ਇਹ ਸਿਰ ਤੇ ਵੀ ਬੜੀ ਛੇਤੀ ਚੁੱਕਦੇ ਆ, ਤੇ ਜੇ ਕੋਈ ਇਹਨਾਂ ਦੇ ਖਿਆਲਾਂ ਤੇ ਪੂਰਾ ਨਹੀਂ ਉਤਰਦਾ ਤੇ ਪੈਰਾਂ ਥੱਲੇ ਵੀ ਛੇਤੀ ਲੈ ਆਉਂਦੇ ਆ। ਬਹੁਤ ਉਹਨਾਂ ਨੂੰ ਸਮਝਾਇਆ ਸੀ, ਪਰ ਉਹਨਾਂ ਦੀ ਦਿਮਾਗ ਬਹੁਤ ਉੱਪਰ ਸੀ। ਉਹ ਸਮਝਦਾ ਸੀਗਾ ਕਿ ਮੈਨੂੰ ਹੁਣ ਇਹ ਵਧੀਆ ਕੰਮ ਫੀਲਡ ਵਰਕ ਹੋ ਗਿਆ ਸਾਰਾ, ਤੇ ਮੈਂ ਪੰਜਾਬ ਦੇ ਵਿੱਚ ਜਾ ਕੇ ਮੁੱਖ ਮੰਤਰੀ ਬਣਾ। ਇਹ ਗੱਲ ਉਹ ਤੂੰ ਮੈਨੂੰ ਸਾਫ਼ ਵੀ ਕਹਿ ਸਕਦਾ ਸੀ, ਮੈਂ ਕਿਹੜਾ ਕੋਈ ਇਲੈਕਟਡ ਸੀ, ਉਹਨੇ ਨੋਮੀਨੇਟ ਕੀਤਾ ਸੀ। ਉਹ ਮੈਨੂੰ ਇਹ ਵੀ ਕਹਿ ਸਕਦਾ ਵੀ ਛੋਟੇਪੁਰ ਜੀ ਮੈਂ ਤੁਹਾਨੂੰ ਰਿਪਲੇਸ ਕਰਨਾ ਚਾਹੁੰਦਾ, ਮੈਂ ਤੁਹਾਡੀਆਂ ਸਵਾਵਾਂ ਕਿਤੇ ਹੋਰ ਲੈਣੀਆਂ ਚਾਹੁੰਦਾ, ਮੈਂ ਫਲਾਣੇ ਬੰਦੇ ਨੂੰ ਬਣਾਉਣਾ ਚਾਹੁੰਦਾ। ਮੈਂ ਕੋਈ ਰਿਐਕਟ ਨਹੀਂ ਸੀ ਕਰਨਾ। ਮੈਨੂੰ ਉਹ ਕਹਿ ਦਿੰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਤਾਂ ਵੈਲਕਮ ਸੀ ਮੈਨੂੰ, ਮੈਂ ਤਾਂ ਕਦੀ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਸੀਗਾ। ਪਰ ਜਿਹੜਾ ਉਹਨੇ ਮੇਨ ਮੈਥਡ ਅਡਾਪਟ ਕੀਤਾ ਸੀ ਉਹ ਮੇਰੇ ਵਾਸਤੇ ਬੜਾ ਦੁਖਦਾਈ ਸੀ, ਕਿਉਂਕਿ ਮੈਂ ਤਾਂ ਪਿਛਲੀ 40-45 ਸਾਲ ਦੀ ਪੋਲੀਟੀਕਲ ਲਾਈਫ ਦੇ ਵਿੱਚ ਕਿਸੇ ਨੂੰ ਉਂਗਲ ਨਹੀਂ ਕਰਾਈ। ਮੈਂ ਤਾਂ ਆਪਣੀਆਂ ਸਾਰੀਆਂ ਲੋੜਾਂ ਸੀਮਿਤ ਕਰਕੇ ਪੰਜਾਬ ਦੇ ਵਿੱਚ ਚੱਲਦਾ। ਜੇ ਜ਼ਿੰਦਗੀ 'ਚ ਪੈਸਾ ਮੇਰਾ ਮਨੋਰਥ ਹੁੰਦਾ ਤਾਂ ਮੈਂ ਤਾਂ 22-23 ਸਾਲ ਦੀ ਉਮਰ ਦੇ ਵਿੱਚ ਲੈਂਡ ਮਾਰਗੇਜ ਬੈਂਕ ਦਾ ਬਲਾਕ ਸੰਮਤੀ ਦਾ ਚੇਅਰਮੈਨ ਸੀ, ਜਿਸ ਵੇਲੇ ਐਮਐਲਏ ਕੋ ਕੋਈ ਦੀਵਾਨੀ ਦੀ ਪਾਵਰ ਨਹੀਂ ਸੀ ਹੁੰਦੀ। ਐਮਐਲਏ ਕਿਤੇ 2 ਪੈਸੇ ਗ੍ਰਾਂਟ ਨਹੀਂ ਸੀ ਦੇ ਸਕਦਾ। ਮੈਂ ਤਾਂ ਹਰ ਪਿੰਡ 'ਚ 10,000 ਰੁਪਈਆ ਗ੍ਰਾਂਟ ਦੇ ਸਕਦਾ ਸੀ। ਉਦੋਂ 10,000 ਦੇ ਵਿੱਚ ਪਿੰਡ ਪੱਕਾ ਹੋ ਜਾਂਦਾ ਸੀ। ਪਰ ਮੈਨੂੰ ਤਾਂ ਲੋਕਾਂ ਨੇ ਚੱਕਿਆ। ਮੈਂ ਤਾਂ ਹਮੇਸ਼ਾ ਮੈਂ ਬੜੀ ਵਾਰੀ ਕਿਹਾ ਕਿ ਮੇਰੀਆਂ ਜਿੰਨੀਆਂ ਇਲੈਕਸ਼ਨਾਂ 6 ਮਹੀਨੇ ਬਾਅਦ ਵੀ ਇਲੈਕਸ਼ਨ ਲੜਦਾ ਸੀ, ਲੋਕ ਲੜਦੇ ਸੀ। ਪਰ ਜਿਸ ਤਰੀਕੇ ਨਾਲ ਉਹਨੇ ਮੈਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਹਦਾ ਤਰੀਕਾ ਗਲਤ ਸੀ। ਉਹਦਾ ਮੈਂ ਸਮਝਣਾ ਕਿ ਡਾਊਨਫਾਲ ਦਾ ਇੱਕ ਪੁਆਇੰਟ ਆ ਗਿਆ ਸੀ, ਜਿਹਦੇ ਵਿੱਚ ਜਿੰਨੇ ਪੰਜਾਬ ਦੇ ਵਰਕਰ ਸੀਗੇ ਜਿਨ੍ਹਾਂ ਨੇ ਦਿਨ ਰਾਤ ਪਾਰਟੀ ਵਾਸਤੇ ਕੰਮ ਕੀਤਾ ਸੀ, ਉਹਨਾਂ ਵੇਖਿਆ ਜੇ ਛੋਟੇਪੁਰ ਵਰਗੇ ਬੰਦੇ ਦਾ ਜਿਹੜਾ 18-18 ਘੰਟੇ ਸੜਕ ਤੇ ਰਹਿੰਦਾ ਰਿਹਾ, ਉਹਨੂੰ ਇਸ ਤਰ੍ਹਾਂ ਇਹਨਾਂ ਨੇ ਜਲੀਲ ਕੀਤਾ ਵਾ, ਤੇ ਬਾਕੀਆਂ ਨੂੰ ਕੀ ਇਨਸਾਫ ਮਿਲੂਗਾ। ਉਦੋਂ ਹੀ ਕੰਮ ਹੋ ਗਿਆ ਸੀ।
ਸੋ ਉਹਦਾ ਇਫੈਕਟ ਜਿਹੜਾ ਸੀ ਇਕੱਲਾ ਮਾਝੇ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਸੀ ਜਾਂ ਓਵਰਆਲ? ਦੇਖੋ ਮਾਝੇ ਦੁਆਬੇ 'ਚ ਤਾਂ ਪੂਰਾ ਹੀ ਹੋ ਗਿਆ, ਕਿਉਂਕਿ ਸਾਡੇ ਕੋਲ ਸਾਧਨ ਨਹੀਂ ਸੀਗੇ। ਪਾਰਟੀ ਅਸੀਂ ਬਣਾਈ ਸੀ, ਨਵੀਂ ਪਾਰਟੀ ਤਾਂ ਸਾਡੀ ਉਦੋਂ ਬਣੀ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਚੁੱਕੀ ਸੀ ਜੀ। ਸਾਡੇ ਤਾਂ ਸਿੰਬਲ ਨੂੰ ਅਸੀਂ ਨਹੀਂ ਲੋਕਾਂ ਨੂੰ ਦੱਸ ਸਕੇ, ਬਾਕੀ ਨਾਲੇ ਸਾਡੇ ਕੋਲ ਸਾਧਨ ਨਹੀਂ ਸੀ। ਸਾਧਨ ਤਾਂ ਦੁਨੀਆ ਭਰ ਦੇ ਕੇਜਰੀਵਾਲ ਨੂੰ ਮਿਲ ਗਏ ਸੀਗੇ। ਭਈ ਦੁਨੀਆ ਦਾ ਕੋਈ ਮੁਲਕ ਨਹੀਂ ਇਹੋ ਜਿਹਾ ਰਿਹਾ ਹੋਊਗਾ ਜਿੱਥੋਂ ਕਰੋੜਾਂ ਦੇ ਤਾਦਾਦ ਵਿੱਚ ਪੈਸਾ ਨਹੀਂ ਗਿਆ। ਲੋਕ ਇਹ ਸਮਝਦੇ ਸੀ ਵੀ ਕਿਤੇ ਕੇਜਰੀਵਾਲ ਤਬਦੀਲੀ ਜਿਹੜੀ ਹੈ ਪੈਸੇ ਖਣੋ ਨਾ ਰਹਿ ਜੇ। ਬਾਦਲਾਂ ਕੋਲ ਪੈਸਾ ਬਹੁਤ ਆ, ਸਰਕਾਰ ਕੋਲ, ਕਾਂਗਰਸ ਕੋਲ ਬਹੁਤ ਪੈਸਾ ਵਾ, ਕਿਤੇ ਕੱਲ ਨੂੰ ਇਹ ਨਾ ਕਹੇ ਵੀ ਮੇਰੇ ਕੋਲ ਪੈਸਾ ਹੈ ਨਹੀਂ ਸੀ। ਲੋਕਾਂ ਦੇ ਤੜਾ ਤੜ ਹਰ ਦੁਨੀਆ ਦੇ ਹਰ ਮੁਲਕ ਦੇ ਵਿੱਚੋਂ ਇੰਨਾ ਪੈਸਾ ਗਿਆ ਜਿਹਦਾ ਹਿਸਾਬ ਕੋਈ ਨਹੀਂ ਸੀ। ਤਾਂ ਹੁਣ ਸਾਡੀ ਤਾਂ ਉੱਥੇ ਕੋਈ ਵੱਟੀ ਦੀ ਨਹੀਂ ਸੀ। ਸਾਡੇ ਕੋਲ ਤਾਂ ਜਿਹੜੇ ਅਸੀਂ ਕੈਂਡੀਡੇਟ ਖਿਲਾਰੇ ਸੀ ਉਹ ਵਿਚਾਰੇ ਆਪਣੀ ਸਿਕਿਉਰਟੀਆਂ ਦੇਣ ਜੋਗੇ ਨਹੀਂ ਸੀਗੇ। ਨਹੀਂ ਤੇ ਜੇ ਸਾਡੇ ਕੋਲ ਪੈਸੇ ਦੇ ਸਾਧਨ ਹੁੰਦੇ ਤੇ ਜਿਹੜੀਆਂ 20 ਜਿੱਤੀਆਂ ਇਹ ਵੀ ਨਹੀਂ ਜਿੱਤਣੀਆਂ ਇਹਨਾਂ ਨੇ ਜੀ। ਲੋਕਾਂ ਦੇ ਦਿਮਾਗ ਤੋਂ ਲੱਥ ਚੁੱਕਾ ਸੀ, ਕਿਉਂਕਿ ਅਸੀਂ ਇੰਨੇ ਸ਼ਾਰਟ ਟਾਈਮ ਦੇ ਵਿੱਚ ਜਿੰਨੇ ਕੁ ਜੋ ਕਰ ਸਕਦੇ ਸੀ, ਜਿੰਨੇ ਕੁ ਜੋਗੇ ਸੀ, ਅਸੀਂ ਤਾਂ ਪ੍ਰੈਸ ਕਾਨਫਰੰਸਾਂ ਕਰਦੇ ਰਹੇ। ਕਦੀ ਸਾਡੇ ਤੋਂ 2 ਲੱਖ ਦਾ ਇਲਜ਼ਾਮ ਲਾ ਕੇ ਸਾਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ ਅਸੀਂ ਵੱਖਰੀ ਪਾਰਟੀ ਬਣਾਈ ਫਿਰ ਇਹਨੇ ਕਹਿਤਾ ਜੀ ਫਲਾਣੇ ਕੋ ਪੈਸੇ ਲੈ ਲਿਆ, ਢਿੰਗੜੇ ਕੋ ਪੈਸੇ ਲੈ ਲਿਆ। ਆਪਣੇ ਕੋਲ ਕੋਈ ਸਾਧਨ ਨਹੀਂ ਸੀ। ਪ੍ਰੈਸ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਚੱਲਦੀ ਹੈ, ਪਰ ਮੈਂ ਸਮਝਦਾ ਕਿ ਪੰਜਾਬ ਦੀ ਪ੍ਰੈਸ ਨੇ ਫਿਰ ਵੀ ਮੇਰਾ ਬਹੁਤ ਸਾਥ ਦਿੱਤਾ। ਪਰ ਜਦੋਂ ਬਾਰ-ਬਾਰ ਸਾਡੇ 'ਤੇ ਇਲਜ਼ਾਮ ਲਾਉਂਦਾ ਸੀ, ਅਸੀਂ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ 'ਤੇ ਆਪਣੀ ਸਾਰੀ ਟੀਮ ਲੈ ਕੇ ਗਏ ਸੀ ਵੀ ਸੱਚੇ ਪਾਤਸ਼ਾਹ ਜੀ ਛੋਟੇਪੁਰ ਨੇ ਜ਼ਿੰਦਗੀ 'ਚ ਕਾਂਗਰਸ ਕੋਲੋਂ, ਅਕਾਲੀਆਂ ਕੋਲੋਂ ਕਿਸੇ ਕੋ ਦੀਵਾਨੀ ਵੀ ਲਈ ਹੋਏ ਤਾਂ ਮੇਰਾ ਕੱਖ ਨਾ ਰਹੇ। ਨਹੀਂ ਤਾਂ ਜਿਹੜਾ ਮੇਰੇ 45 ਸਾਲ ਦੀ ਪੋਲੀਟੀਕਲ ਲਾਈਫ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਨ ਡਿਆ, ਜਿਹਨੇ ਮੈਨੂੰ ਪੋਲੀਟੀਕਲੀ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਸੱਚੇ ਪਾਤਸ਼ਾਹ ਫਿਰ ਇਹਦਾ ਕੱਖ ਨਹੀਂ ਰਹਿਣਾ ਚਾਹੀਦਾ। ਮਹਾਰਾਜ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੱਤਾ। ਜੀ ਬਿਲਕੁਲ। ਤੇ ਜਿਵੇਂ ਤੀਜੇ ਬਦਲ ਦੀ ਅਸੀਂ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਇੱਕ ਆਸ ਦਿਸਦੀ ਸੀਗੀ ਆਮ ਆਦਮੀ ਪਾਰਟੀ ਦੇ ਨਾਂ ਥੱਲੇ। ਜਦੋਂ ਤੁਹਾਨੂੰ ਕਨਵੀਨਰ ਤੋਂ ਲਾਹਿਆ ਗਿਆ, ਉਸ ਐਪੀਸੋਡ ਤੋਂ ਬਾਅਦ ਜਿਹੜਾ ਸੀ ਉਹ ਕਿਤੇ ਨਾ ਕਿਤੇ ਪੈਰ ਆਮ ਆਦਮੀ ਪਾਰਟੀ ਦੇ ਜਿਵੇਂ ਕਹਿੰਦੇ ਆ ਵੀ ਥਿੜਕੇ ਕਾਫੀ ਬੁਰੀ ਤਰ੍ਹਾਂ। ਤੇ ਉਹ ਤੋਂ ਬਾਅਦ ਜਿਹੜਾ ਸੀ ਉਹ ਡਾਊਨਫਾਲ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੁੰਦਾ ਗਿਆ। ਹਾਲਾਂਕਿ ਪੰਜਾਬ ਦੇ ਵਿੱਚ ਮਤਲਬ ਇੱਕ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਆਪੋਜੀਸ਼ਨ ਦੀ ਧਿਰ ਹੈਗੀ ਹੈ ਆਮ ਆਦਮੀ ਪਾਰਟੀ, ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦਾ ਜਾਂ ਓਵਰਆਲ ਜਿਹੜਾ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਹੈਗਾ ਉਹਦੇ 'ਚ ਥਰਡ ਫਰੰਟ ਦੀ ਸੰਭਾਵਨਾ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਆਮ ਆਦਮੀ ਪਾਰਟੀ ਨੂੰ ਤਾਂ ਲੋਕ ਥਰਡ ਫਰੰਟ ਦੇ ਰੂਪ 'ਚ ਨਹੀਂ ਲੈਂਦੇ, ਕਿਉਂਕਿ ਉਹਦਾ ਕੇਜਰੀਵਾਲ ਹੈਡ ਆ। ਕੇਜਰੀਵਾਲ ਨੇ ਜੋ ਪੰਜਾਬ ਦੇ ਵਿੱਚ ਕੀਤਾ, ਇੱਕ ਵਾਰੀ ਤੇ ਇੱਕ ਇਸ਼ੂ ਠਾਲਿਆ, ਨਸ਼ੇ ਨਸ਼ੇ ਨਸ਼ੇ। ਇਹ ਕਹਿੰਦਾ ਸੀ 1000 ਵਾਰ ਕਹੋ ਕਿ ਜਿਹੜਾ ਮਜੀਠੀਆ ਤਸਕਰ ਹੈ ਜੀ, ਆਮ ਵਰਕਰਾਂ ਕੋਲ ਇਸ਼ਤਿਹਾਰ ਲਵਾਉਂਦਾ ਸੀ। ਆਮ ਵਰਕਰ ਨੂੰ ਕਹਿੰਦਾ ਸੀ ਆਪਣੀ ਫੋਟੋ ਵੀ ਲਾਓ, ਆਪਣਾ ਟੈਲੀਫੋਨ ਨੰਬਰ ਵੀ ਦਿਓ ਤੇ ਹਜ਼ਾਰ ਪੰਫਲੇਟ ਛਾਪੋ ਤੇ ਸਾਰਿਆਂ ਤੇ ਕਹੋ ਕਿ ਅਸੀਂ ਕਹਿੰਦੇ ਆ ਕਿ ਮਜੀਠਾ ਤਸਕਰ ਆ। ਉਹ ਵਰਕਰ ਨੇ ਤਾਂ ਵਿਚਾਰੇ ਨੇ ਆਪਣੀ ਫੋਟੋ ਵੀ ਲਾ ਕੇ ਕਹਿਤਾ ਤਸਕਰ ਆ, ਟੈਲੀਫੋਨ ਵੀ ਲਾ ਦਿੱਤਾ, ਲੱਖਾਂ ਕਰੋੜਾਂ ਦੀ ਦਤਾਜ ਪੋਸਟਰ ਲਾ ਦਿੱਤੇ। ਇੱਕ ਮੂਵਮੈਂਟ ਠਾਲ ਦਿੱਤੀ ਪੰਜਾਬ ਦੇ ਵਿੱਚ। ਲੋਕਾਂ ਨੇ ਅਰਬਾਂ ਰੁਪਈਆ ਲਾ ਦਿੱਤਾ ਉੱਤੇ ਤੇ ਲੋਕਾਂ ਨੇ ਆਪਣੇ ਘਰ-ਬਾਰ ਗਹਿਣੇ ਪਾ ਕੇ ਲੋਕਾਂ ਨੇ ਇਸ ਪਾਰਟੀ ਵਾਸਤੇ ਕੰਮ ਕੀਤਾ। ਦੁਕਾਨਾਂ ਲੋਕਾਂ ਨੇ ਬੰਦ ਕਰਕੇ ਪਾਰਟੀ ਵਾਸਤੇ ਕੰਮ ਕੀਤਾ, ਕਿਉਂਕਿ ਇੱਕ ਇਹਨੇ ਸੁਪਨਾ ਸਿਖਾਇਆ, ਲੋਕਾਂ ਨੂੰ ਵਿਖਾਇਆ ਸੀ ਜੀ ਵੀ ਪੈਂਚਰ ਲਾਉਣ ਵਾਲਿਆਂ ਨੂੰ ਵੀ ਟਿਕਟ ਮਿਲ ਸਕਦੀ ਆ, ਕੁਲਫੀਆਂ ਵੇਚਣ ਵਾਲਿਆਂ ਨੂੰ ਵੀ ਟਿਕਟ ਮਿਲ ਸਕਦੀ ਆ, ਗਰੀਬ ਤੋਂ ਗਰੀਬ ਬੰਦੇ ਨੂੰ ਟਿਕਟ ਮਿਲ ਸਕਦੀ ਆ। ਤੇ ਹਰ ਗਰੀਬ ਬੰਦੇ ਨੇ ਜੋ ਤਿਲ ਫੁੱਲ ਸੀ ਸਾਰਾ ਕੁਝ ਲਾ ਦਿੱਤਾ। ਤੇ ਹੋਇਆ ਕੀ, ਜਦੋਂ ਵਕਤ ਆਇਆ ਉਦੋਂ 5-5 ਕਰੋੜ ਵਾਲਿਆਂ ਨੂੰ, 3-3 ਕਰੋੜ ਵਾਲਿਆਂ ਨੂੰ ਟਿਕਟਾਂ ਦੇ ਦਿੱਤੀਆਂ। ਲੋਕਾਂ ਨੂੰ ਬੜੀ ਮਾਯੂਸੀ ਹੋਈ ਔਰ ਲੋਕ ਨਿਰਾਸ਼ਾ ਦੇ ਆਲਮ 'ਚ ਚਲ ਗਏ। ਅੱਜ ਵੀ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹਜ਼ਾਰਾਂ ਲੋਕ ਡਿਪਰੈਸ਼ਨ ਦੇ ਮਰੀਜ਼ ਆ, ਕਿਉਂਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਲਾ ਦਿੱਤਾ ਦੱਸ ਕਿਤੇ ਸਕਦੇ ਨੇਗੇ। ਹੁਣ ਜਿਹਨਾਂ 5-5 3-3 ਕਰੋੜ ਵੀ ਦਿੱਤਾ ਉਹ ਵੀ ਨਹੀਂ ਕਿਤੇ ਦੱਸ ਸਕਦੇ, ਕਿਉਂਕਿ ਇਨਕਮ ਟੈਕਸ ਵਾਲੇ ਉਹਨਾਂ ਨੂੰ ਪੁੱਛਣਗੇ ਕਿੱਥੋਂ ਆਇਆ। ਉਹ ਜਿਹੜਾ ਇਸ਼ੂ ਇਹਨੇ ਠਾਲਿਆ ਸੀ ਨਸ਼ਿਆਂ ਦਾ, ਜਿਸ ਤਰੀਕੇ ਨਾਲ ਲਿਲਰੀਆਂ ਲੈ ਕੇ ਮਜੀਠੇ ਕੋਲੋਂ ਮਾਫੀ ਮੰਗੀ ਆ, ਉਹਦੇ ਤੇ ਬਿਲਕੁਲ ਹੀ ਮੁੱਕ ਗਿਆ। ਇਸ ਕਰਕੇ ਇਹਦੇ ਨਾਂ ਤੇ ਸਰਵਾਈਵ ਨਹੀਂ ਪਾਰਟੀ ਕਰ ਸਕਦੀ। ਹੁਣ ਤਾਂ ਪੰਜਾਬ ਜਾਣ ਕੇ ਕੀ ਕਹੂਗਾ ਜੀ, ਕਿਸੇ ਦੇ ਉਲਟ ਬੋਲ ਹੀ ਨਹੀਂ ਸਕਦਾ, ਕਿਉਂਕਿ ਲੋਕ ਸਾਰਾ ਪੰਜਾਬ ਉੱਠਿਆ ਸੀਗਾ। ਇਹਨੇ ਜਿਸ ਬੰਦੇ ਦੇ ਨਾਂ ਤੇ ਠਾਲਿਆ ਸੀ ਉਹਦੇ ਕੋਲ ਤਰਲੇ ਲੈ ਕੇ ਜਿਸ ਤਰ੍ਹਾਂ ਮਾਫੀ ਮੰਗੀ ਹੈ, ਇਸ ਤਰ੍ਹਾਂ ਤੋਂ ਗਰੀਬ ਬੰਦਾ ਵੀ ਵੱਡੇ ਤੋਂ ਵੱਡੇ ਅਫਸਰ ਕੋਲ ਮਾਫੀ ਨਹੀਂ ਮੰਗਦਾ। ਉਹਦੀਆਂ ਟਰਮਸ ਤੇ ਮਾਫੀ ਮੰਗੀ, ਜੋ ਤੁਹਾਡੀ ਮਾਤਾ ਨੂੰ ਬੜੀ ਤਕਲੀਫ ਹੋਊਗੀ, ਤੁਹਾਡੇ ਬੱਚਿਆਂ ਨੂੰ ਬੜੀ ਤਕਲੀਫ ਹੋਈ ਹੋਊਗੀ, ਮੈਂ ਗਲਤ ਕਹਿ ਦਿੱਤਾ, ਮੈਂ ਫਲਾਣਾ ਕਹਿ ਦਿੱਤਾ, ਤੇ ਉਦੋਂ ਦਾ ਬਿਲਕੁਲ ਖਤਮ ਹੋ ਗਿਆ। ਪਾਰਟੀ ਤਾਂ ਅੱਗੇ ਮਾਰੀ ਸੀ, ਇਹਨੇ ਆਪਣੀ ਕ੍ਰੈਡੀਬਿਲਿਟੀ ਜ਼ੀਰੋ ਕਰ ਲਈ ਉਦੋਂ ਤੋਂ ਬਾਅਦ। ਥਰਡ ਪਾਰਟੀ ਦੀ ਸਪੇਸ ਹੈ, ਪਰ ਆਮ ਆਦਮੀ ਪਾਰਟੀ ਦੇ ਨਾਂ ਥੱਲੇ ਨਹੀਂ, ਆਮ ਆਦਮੀ ਪਾਰਟੀ ਦੇ ਨਾਂ ਥੱਲੇ ਨਹੀਂ, ਕਿਉਂਕਿ ਜੇ ਤਾਂ ਪਾਰਟੀਆਂ ਚੰਗਾ ਕੰਮ ਕਰਨ ਤਾਂ ਫਿਰ ਤਾਂ ਲੋਕ ਭੁੱਲ ਜਾਂਦੇ ਆ। ਲੋਕਾਂ ਦੀਆਂ ਆਸਾਂ ਤੇ ਹਾਲੀ ਸਰਕਾਰ ਵੀ ਮੌਜੂਦਾ ਪੂਰੀ ਨਹੀਂ ਉਤਰ ਰਹੀ, ਇਸ ਕਰਕੇ ਥਰਡ ਪਾਰਟੀ ਦੀ ਸਪੇਸ ਹੈਗੀ। ਉਹਦੇ 'ਚ ਜਿਹੜਾ ਤੁਹਾਡਾ ਰੋਲ ਹੈਗਾ ਆਪਣਾ ਪੰਜਾਬ ਪਾਰਟੀ ਦੀ ਜੇ ਗੱਲ ਕਰਨੀ ਹੋਵੇ ਤਾਂ ਅੱਜ ਦੇ ਪੋਲੀਟੀਕਲ ਸਿਨੈਰੀਓ ਦੇ ਵਿੱਚ ਤੁਹਾਡੀਆਂ ਕੀ ਗਤੀਵਿਧੀਆਂ ਨੇ? ਦੇਖੋ, ਆਪਣੀਆਂ ਗਤੀਵਿਧੀਆਂ ਹੈਗੀਆਂ, ਆਪਾਂ ਸੋਸ਼ਲ ਉਸੇ ਤਰ੍ਹਾਂ ਹੀ ਫਿਰਦੇ ਹਾਂ, ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਪਾਰਟੀਆਂ ਇਵੇਂ ਨਹੀਂ ਚੱਲਦੀਆਂ। ਜੇ ਤੀਜੀ ਪਾਰਟੀ ਆਈ ਸੀ ਤਾਂ ਉਹਨੂੰ ਅਰਬਾਂ ਰੁਪਈਆ ਬਾਹਰ ਦੇ ਮੁਲਕਾਂ 'ਚੋਂ ਗਿਆ ਸੀ ਤਾਂ ਪਾਰਟੀ ਸਟੈਂਡ ਕੀਤੀ ਸੀ।
ਪਾਰਟੀਆਂ ਚਲਾਉਣੀਆਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। ਮੇਰਾ ਅੱਜ ਵੀ ਰੋਲ ਇਹ ਆ ਵੀ ਲਾਈਕ ਮਾਈਂਡਡ ਬੰਦਿਆਂ ਨੂੰ ਜਾ ਕੇ ਹੱਥ ਜੋੜਾਂਗਾ, ਮਿਲ ਰਿਹਾ, ਪਹਿਲਾਂ ਵੀ ਮਿਲਦਾ, ਹੁਣ ਵੀ ਮਿਲਾਂਗਾ। ਕੋਈ ਚੰਗੇ ਬੰਦੇ ਇਕੱਠੇ ਹੋ ਕੇ ਅੱਗੇ ਆਉਣ ਤੇ ਮੈਂ ਪਿੱਛੇ ਲੱਗ ਕੇ ਕੰਮ ਕਰਨ ਨੂੰ ਵੀ ਤਿਆਰ ਹਾਂ। ਮੈਂ ਤਾਂ ਮਨ ਕਰਕੇ ਚਾਹੁੰਦਾ ਕੋਈ ਤਬਦੀਲੀ ਆਏ ਪੰਜਾਬ ਦੇ ਵਿੱਚ ਜੀ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਦੱਸ ਸਕੀਏ ਕਿ ਅਸੀਂ ਕੁਝ ਕਰਕੇ ਚੱਲੇ ਹਾਂ। ਆਉਣ ਵਾਲੀਆਂ ਨਸਲਾਂ ਸਾਨੂੰ ਕੀ ਕਹਿਣਗੀਆਂ? ਜੋ ਅੱਜ ਪੰਜਾਬ ਦੇ ਹਾਲਾਤ ਨੇ, ਪੰਜਾਬ ਦੇ ਲੀਡਰ ਪ੍ਰਾਪਰਟੀ ਡੀਲਰ ਬਣੇ ਹੋਏ ਆ, ਪੋਲਿਟਿਕਸ ਇੱਕ ਪੇਸ਼ਾ ਬਣਾ ਲਿਆ ਜੀ। ਇਸ ਕਰਕੇ ਲੋਕਾਂ ਦਾ ਪੋਲੀਟੀਸ਼ੀਅਨਾਂ ਤੇ ਵਿਸ਼ਵਾਸ ਕੋਈ ਨਹੀਂ ਹੈ। ਪਰ ਲੋਕਾਂ ਕੋਲ ਕੋਈ ਹੋਰ ਤੀਜੀ ਧਿਰ ਹੈ ਨਹੀਂ ਸੀਗੀ। ਜਾਂਦੇ ਲੋਕ ਕਿੱਥੇ? ਮਜਬੂਰੀ 'ਚ ਲੋਕ ਇੱਧਰ ਨੂੰ ਆਏ। ਤੇ ਤੁਹਾਨੂੰ ਜਦੋਂ ਥਰਡ ਫਰੰਟ ਦੀ ਤੁਸੀਂ ਗੱਲ ਕਰਦੇ ਹੋ, ਜਾਂ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਪਾਸੇ ਨੂੰ ਤੁਰਦੇ ਹੋ, ਇੱਕ ਫਰੰਟ ਬਣਾਉਣ ਦੇ ਪਾਸੇ ਨੂੰ, ਤਾਂ ਜਿਵੇਂ ਤੁਸੀਂ ਲਾਈਕ ਮਾਈਂਡਡ ਕਹਿੰਦੇ ਹੋ, ਕਿਹੜੇ ਲਾਈਕ ਮਾਈਂਡਡ ਤੁਹਾਨੂੰ ਨਜ਼ਰ ਆਉਂਦੇ ਨੇ? ਬੜੇ ਅੱਛੇ ਬੰਦੇ ਆ। ਇਹ ਕੋਈ ਜ਼ਰੂਰੀ ਨਹੀਂਗਾ ਜਿੰਨੇ ਵੀ ਪਿੱਛੇ ਲਾਈਮਲਾਈਟ 'ਚ ਆਏ ਆ ਬੰਦੇ, ਉਹ ਤਾਂ ਬਾਈ ਡਿਫਾਲਟ ਆਏ ਆ ਕਿ ਲੋਕ ਤੰਗ ਸੀਗੇ ਪਿਛਲੇ ਸਿਸਟਮ ਤੋਂ। ਜਿਹੜਾ ਵੀ ਆਈ ਗਿਆ, ਲੋਕਾਂ ਨੇ ਉਹਨੂੰ ਉਹ ਅਪਰਚੁਨਿਟੀ ਲੋਕਾਂ ਨੇ ਉਹਨੂੰ ਦਿੱਤੀ ਆ, ਉਹਨੂੰ ਮੌਕਾ ਦਿੱਤਾ ਵਾ। ਪਰ ਬਹੁਤ ਸਾਰੇ ਸਿਆਣੇ ਲੋਕ ਘਰਾਂ 'ਚ ਵੀ ਬੈਠੇ ਆ ਜਿਨ੍ਹਾਂ ਲੋਕਾਂ ਦਾ ਪੋਲਿਟਿਕਸ ਦਾ ਇੰਟਰਸਟ ਨਹੀਂਗਾ, ਚੁੱਪ ਕਰਕੇ ਬੈਠੇ ਵੀ ਇਹ ਸਿਸਟਮ ਦਾ ਗੰਦਾ ਸਿਸਟਮ ਆ। ਮੈਂ ਚੰਗੇ ਬੰਦੇ, ਕੋਈ ਪੜ੍ਹੇ ਲਿਖੇ ਬੰਦੇ ਵੀ ਆ, ਸੋਸ਼ਲ ਆਦਮੀ ਵੀ ਆ, ਫਾਰਮਰ ਵੀ ਆ, ਇੰਟੈਲੈਕਚੁਅਲ ਵੀ ਨੇ, ਚੰਗੇ ਬੰਦੇ, ਨੌਜਵਾਨ ਯੂਥ ਵੀ ਆ। ਉਹਨਾਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਮਿਲਣ ਦੀ, ਹਾਲੇ ਟਾਈਮ ਹੈਗਾ ਸਾਡੇ ਕੋਲ। ਔਰ ਬਾਹਰ ਬੈਠੇ ਵੀਰਾਂ ਨੂੰ ਮੈਂ ਅਪੀਲ ਕਰਦਾ ਵੀ ਤੁਹਾਡੀ ਬੜੀ ਵੱਡੀ ਕੰਟਰੀਬਿਊਸ਼ਨ ਆ ਆਪਣੀ ਮਾਤ ਭੂਮੀ ਵਾਸਤੇ। ਮੈਂ ਇਹ ਕਹਿ ਸਕਦਾ ਵੀ ਜਿੰਨਾ NRI ਵੀਰਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਵਾ, ਜਦੋਂ ਦਾ ਦੇਸ਼ ਬਣਿਆ, ਕਦੀ ਇਹ ਕਿਸੇ ਇੱਕ ਪਾਰਟੀ ਦਾ ਇਹਨਾਂ ਨੇ ਸਾਥ ਨਹੀਂ ਨਾ ਦਿੱਤਾ। ਪਰ ਇਹਨਾਂ ਨੂੰ ਵੀ ਮਾਯੂਸੀ ਹੋਈ ਹੋਊਗੀ। ਇਹ ਤਾਂ ਸਭ ਕੁਝ ਬਣਾ ਕੇ ਬੈਠੇ ਸੀ ਨਾ, ਵੀ ਇਹਨਾਂ ਵੀ ਆਪਣੇ ਘਰ-ਬਾਰ 10-9 ਦੀ ਕਿਰਤ, ਇੱਥੇ ਅੰਬਾਂ ਨੂੰ ਤਾਂ ਪੈਸੇ ਲੱਗਦੇ ਨਹੀਂਗੇ। ਲੋਕਾਂ ਨੇ ਬੜਾ ਪੈਸਾ ਬਾਹਰ ਭੇਜਿਆ, ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਗਏ ਆ ਜੀ। ਉਹ ਵੀ ਵਿਚਾਰੇ ਸਾਰੇ ਫਰਸਟ੍ਰੇਸ਼ਨ 'ਚ। ਤਾਂ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਚੰਗੇ ਬੰਦੇ ਵੇਖ ਕੇ ਆਪ ਉੱਥੇ ਜਾ ਕੇ ਉਹਦੇ ਵਿੱਚ ਤੁਸੀਂ ਆਪ ਵੀ ਕੰਟਰੀਬਿਊਟ ਕਰੋ, ਔਰ ਉੱਥੇ ਚੰਗੇ ਬੰਦਿਆਂ ਨੂੰ ਇਕੱਠਿਆਂ ਕਰਨ ਦੀ ਵੀ ਕੋਸ਼ਿਸ਼ ਕਰੋ। NRI ਵੀਰਾਂ ਦਾ ਅਸੀਂ ਸਹਿਯੋਗ ਮੰਗਦੇ ਹਾਂ, ਇਹਨਾਂ ਤੋਂ ਬਿਨਾਂ ਸਾਡੀ ਗੱਲ ਨਹੀਂ ਚੱਲਦੀ ਜੀ। ਕਿਉਂਕਿ NRI ਵੀਰਾਂ ਦੀ ਪੰਜਾਬ ਦੀ ਡਿਵੈਲਪਮੈਂਟ 'ਚ ਵੀ ਬਹੁਤ ਵੱਡਾ ਹਿੱਸਾ ਵਾ। ਤੇ ਜੇ ਪੰਜਾਬ ਦੇ ਗਲੋਂ ਗੰਦ ਲਾਉਣਾ ਵਾ ਤਾਂ ਉਹਦੇ ਵਿੱਚ ਵੀ ਇਹਨਾਂ ਨੂੰ ਪੂਰਾ ਯੋਗਦਾਨ ਪਾਉਣਾ ਪਊਗਾ। ਪਹਿਲਾਂ ਵੀ ਇਹਨਾਂ ਪਾਇਆ ਵਾ, ਪਰ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਆ? ਜੇ ਉਹਨੇ ਹੀ ਫੁੱਟ ਗਿਆ, ਉਹ ਸਾਨੂੰ ਵਰਤ ਹੀ ਲੈਂਦਾ ਜੀ। ਉਹ 4 ਮਹੀਨੇ ਖਿੱਚ ਕੇ ਲੈ ਜਾਂਦਾ ਇਸ ਤਰ੍ਹਾਂ ਹੀ, ਮੈਨੂੰ ਕੁਝ ਵੀ ਨਾ ਬਣਾਉਂਦਾ, ਪਰ ਪੰਜਾਬ ਨਾਲ ਧੋਖਾ ਤਾਂ ਨਾ ਕਰਦਾ। ਇਹੋ ਜਿਹੇ ਮੂਵਮੈਂਟਾਂ ਕਦੀ ਉੱਠਦੀਆਂ ਨੇ? 25-30 ਸਾਲ ਬਾਅਦ ਇਹੋ ਜਿਹਾ ਸਮਾਂ ਆਉਂਦਾ, ਪਤਾ ਨਹੀਂ ਸਾਡੀ ਲਾਈਫ 'ਚ ਮੁੜ ਕੇ ਆਉਂਦਾ ਕਿ ਨਹੀਂ ਆਉਂਦਾ। ਜੀ ਬਿਲਕੁਲ ਛੋਟੇਪੁਰ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਡਾਇਸਪੋਰਾ ਦੇ ਵਿੱਚ ਇੱਥੇ ਪੰਜਾਬ ਦੇ ਲੋਕ ਬੈਠੇ ਆ, ਭਾਵੇਂ ਉਹ ਸਿੱਖ ਹੋਣ ਜਾਂ ਦੂਜੀਆਂ ਮਾਈਨੋਰਿਟੀਜ਼ ਨੇ ਜਿਹੜੀਆਂ, ਉਹਨਾਂ ਦਾ ਜਿਹੜਾ ਯੋਗਦਾਨ ਹੈਗਾ, ਉਹਨਾਂ ਨੇ ਆਪਣੀ ਇੱਕ ਪਾਵਰ ਤਾਂ ਜ਼ਰੂਰ ਦਿਖਾਈ ਹੈ ਵੀ ਪੰਜਾਬ ਦਾ ਜਿਹੜਾ ਡਾਇਸਪੋਰਾ ਹੈਗਾ, ਉਹ ਪੰਜਾਬ ਦੇ ਵਿੱਚ ਤਬਦੀਲੀ ਲਿਆਉਣ ਦੇ ਵਿੱਚ ਉਹਨਾਂ ਦਾ ਇੱਕ ਅਹਿਮ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ। ਤੇ ਜੇ ਓਵਰਆਲ ਸਿਨੈਰੀਓ ਦੀ, ਪੋਲੀਟੀਕਲ ਸਿਨੈਰੀਓ ਦੀ ਗੱਲ ਕਰਨੀ ਹੋਵੇ, ਪੰਜਾਬ ਤੋਂ ਬਾਹਰ ਨਿਕਲ ਕੇ ਥੋੜਾ ਜਿਹਾ ਦੇਖੀਏ ਭਾਰਤ ਦੇ ਵਿੱਚ, ਤਾਂ ਤੁਸੀਂ ਕਿਵੇਂ ਐਨਲਾਈਜ਼ ਕਰਦੇ ਹੋ? ਖਾਸ ਤੌਰ ਤੇ ਨਰਿੰਦਰ ਮੋਦੀ ਦੀ ਜਿਹੜੀ ਭਾਜਪਾ ਦੀ ਹੁਣ ਸਰਕਾਰ ਬਣੀ ਹੈ, ਉਹਦੇ ਤੋਂ ਬਾਅਦ ਜਿਸ ਹਿਸਾਬ ਨਾਲ ਖਾਸ ਤੌਰ ਤੇ ਮਾਈਨੋਰਿਟੀਜ਼ ਦੇ ਹਵਾਲੇ ਨਾਲ ਸਿਚੁਏਸ਼ਨ ਸਾਡੇ ਸਾਹਮਣੇ ਆਈਆਂ ਨੇ, ਉਹ ਪ੍ਰੈਸ ਦੀ ਫਰੀਡਮ ਦਾ ਮਾਮਲਾ ਹੋਵੇ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੋਵੇ, ਜਾਂ ਇੱਦਾਂ ਦੇ ਜਿਹੜੇ ਹੋਰ ਇਸ਼ੂਜ਼ ਹੈਗੇ ਆ ਜਿਹਦੇ ਤੇ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਤੇ ਇਦਾਂ ਦੀਆਂ ਖਬਰਾਂ ਬਹੁਤ ਸਾਡੇ ਸਾਹਮਣੇ ਆਉਂਦੀਆਂ ਨੇ। ਕੀ ਕਹਿਣਾ ਚਾਹੋਗੇ ਜਿਹੜਾ ਇਹ ਸਿਨੈਰੀਓ ਬਣਦਾ ਜਾ ਰਿਹਾ? ਕਿਤੇ ਨਾ ਕਿਤੇ ਜਿਹੜੀਆਂ ਲਿਬਰਲ ਥਾਟਸ ਵੀ ਹੈਗੀਆਂ ਨੇ, ਉਹ ਵੀ ਮੰਨਦੀਆਂ ਨੇ ਵੀ ਇੱਕ ਗਲਬਾ ਜਿਹਾ ਬਣ ਗਿਆ ਹੈਗਾ ਹੁਣ ਹਰ ਇੱਕ ਸਿਸਟਮ ਦੇ ਉੱਤੇ। ਛੋਟੀ ਵੀ ਸਾਨੂੰ ਇਸ ਚੀਜ਼ ਦੀ ਬੜੀ ਉਦੋਂ ਆਸ ਸੀਗੀ ਵੀ ਕਾਂਗਰਸ ਤੋਂ ਲੋਕਾਂ ਦਾ ਖੜਾ ਛੁੱਟੂਗਾ, ਕਿਉਂਕਿ ਅਸੀਂ ਕਾਂਗਰਸ ਨੂੰ ਕਦੀ ਨਹੀਂ ਭੁੱਲ ਸਕਦੇ ਜੀ। ਜਿਸ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਹਜ਼ਾਰਾਂ ਬੇਗੁਨਾਹ ਲੋਕ ਮਾਰੇ, ਦਿੱਲੀ ਦੇ ਵਿੱਚ ਲੋਕਾਂ ਸਿੱਖਾਂ ਦੀ ਕਤਲੋਗਾਰਤ ਹੋਈ, ਉਹ ਸਾਡੇ ਦਿਲ ਦਿਮਾਗ 'ਚ ਜੇਨ 'ਚ ਜਾਂਦੀ ਨਹੀਂ ਸੀ। ਅਸੀਂ ਵੀ ਇਹ ਸਮਝਦੇ ਸੀਗੇ ਵੀ ਸ਼ਾਇਦ ਇਹ ਗੁੱਡ ਡਿਲੀਵਰ ਕਰੂਗਾ, ਕਿਉਂਕਿ ਗੱਲਾਂ ਬਹੁਤ ਵਧੀਆ ਨੇ ਕੀਤੀਆਂ ਸੀਗੀਆਂ ਵੀ 25-15 ਲੱਖ ਆਊਗਾ, ਕਾਲਾ ਧਨ ਬਾਹਰ ਆਊਗਾ, ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਸਾਡੇ ਹਾਲੇ ਤੱਕ ਦੋਸ਼ੀਆਂ ਨੂੰ ਕਿਸੇ ਨੇ ਸਜ਼ਾਵਾਂ ਨਹੀਂ ਦਿੱਤੀਆਂ। ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ ਆ, ਕਿੰਨੀਆਂ ਸਰਕਾਰਾਂ ਬਦਲ ਗਈਆਂ ਉਸ ਤੋਂ ਬਾਅਦ, ਕਿੰਨੇ ਸਾਲ ਹੋ ਗਏ, ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ। ਮਾਯੂਸੀ ਹੈ। ਜਿਸ ਤਰੀਕੇ ਨਾਲ ਲੋਕਾਂ ਨੂੰ ਆਸਾਂ ਉਮੀਦਾਂ ਸੀਗੀਆਂ ਜੀ, ਉਹ ਮੋਦੀ ਜੀ ਪੂਰੀਆਂ ਨਹੀਂ ਕਰ ਸਕਦੇ। ਪਰ ਬਦਕਿਸਮਤੀ ਹੈ ਵੀ ਦੂਜੇ ਪਾਸੇ ਦਿਸਦਾ ਵੀ ਕੁਝ ਨਹੀਂਗਾ। ਦੂਜੇ ਪਾਸੇ ਇੰਨੀਆਂ ਮਲਗੋਬਾ ਜਾਂ ਕਿੰਨੀਆਂ ਬੜੀਆਂ ਪਾਰਟੀਆਂ ਨੇ, ਪਤਾ ਨਹੀਂ ਉਹਨਾਂ 'ਚ ਸੈਕਰੀਫਾਈਸ ਦਾ ਮਾਦਾ ਹੈ ਕਿ ਨਹੀਂ ਹੈ, ਇਕੱਠੇ ਹੋ ਸਕਦੇ ਕਿ ਝੰਡੇ ਥੱਲੇ ਕਿ ਨਹੀਂ ਹੋ ਸਕਦੇ ਜੀ। ਇਹ ਖਤਰੇ ਵਾਲੀ ਗੱਲ ਹੈ ਨਾ। ਜਿਹੜੀ RSS ਦੀ ਆਈਡੀਓਲੋਜੀ ਹੈਗੀ ਆ, ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ? ਜਿਸ ਹਿਸਾਬ ਨਾਲ ਹੁਣ ਸਿਸਟਮ ਦੇ ਵਿੱਚ ਪੈਨੇਟਰੇਟ ਕਰਕੇ ਸਾਰੇ ਸਿਸਟਮ ਜਾਂ ਜਿੰਨੇ ਵੀ ਅਦਾਰੇ ਹੈਗੇ ਆ, ਉਹਨਾਂ ਦੇ ਵਿੱਚ ਇੱਕ ਥਾਟ ਦੇ ਜਿਹੜੇ ਬੰਦੇ ਨੇ ਉਹ ਲਾਏ ਜਾ ਰਹੇ ਆ,
ਹਿਸਟਰੀ ਨੂੰ ਰੀਰਾਈਟ ਕਰਨ ਦੀ ਜਿਹੜੀ ਗੱਲ ਹੈਗੀ ਹੈ ਉਹ ਸਾਹਮਣੇ ਆ ਰਹੀ ਬੇਟੇ ਹੈ। ਉਹ ਇਹ ਸਮਝਦੇ ਆ, ਉਹਨਾਂ ਨੂੰ ਜਿਹੜੀ ਪਾਰਟੀ ਉਹਨਾਂ ਦੀ ਪੇਰੈਂਟ ਬਾਡੀ ਜਿਹੜੀ ਆ RSS ਆ BJP ਦੀ, ਉਹ ਸਮਝਿਆ ਵੀ ਬੜੇ ਲੰਬੇ ਸਮੇਂ ਤੋਂ ਬਾਅਦ ਸਾਨੂੰ ਰਾਜ ਭਾਗ ਮਿਲਿਆ ਵਾ ਜੀ, ਤੇ ਇਹਨੂੰ ਕੰਟੀਨਿਊ ਕਰਨ ਵਾਸਤੇ ਉਹ ਤਰ੍ਹਾਂ ਦੇ ਹੱਥ ਕੰਡੇ ਵਰਤਣਗੇ। ਇਹ ਸਾਰੀਆਂ ਪਾਰਟੀਆਂ ਵਰਤਦੀਆਂ ਹੁੰਦੀਆਂ, ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ। ਮੈਂ ਤਾਂ ਇਹ ਚਾਹੁੰਦਾ ਵੀ ਸਾਨੂੰ ਆਪਣਾ ਆਪ ਸਾਹਮਣਾ ਚਾਹੀਦਾ ਬਜਾਏ ਕਿ ਦੂਜੇ ਨੂੰ ਬਲੇਮ ਕਰਨ ਦੀ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਸਿਨੈਰੀਓ ਨੈਸ਼ਨਲੀ ਭਾਰਤ ਦੇ ਮੈਪ ਦੇ ਵਿੱਚ ਬਣਦਾ ਆ ਰਿਹਾ ਹੈ, ਇਹਦਾ ਪੰਜਾਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਫੈਕਟ ਹੋਵੇਗਾ, ਜਾਂ ਜੇ 2019 ਦੀਆਂ ਚੋਣਾਂ ਨੂੰ ਦੇਖਣਾ ਹੋਵੇ ਫਿਰ ਇਸ ਨੈਸ਼ਨਲਿਜ਼ਮ ਦਾ ਜਾਂ RSS ਦੀ ਆਈਡੀਓਲੋਜੀ ਦਾ ਕੀ ਪ੍ਰਭਾਵ ਪੈਣ ਜਾ ਸਕਦਾ ਹੈ ਪੰਜਾਬ ਦੇ ਵਿੱਚ? ਪਬਲਿਕ ਮੈਮਰੀ ਬਹੁਤ ਸ਼ਾਰਟ ਆ, ਕੁਝ ਪਤਾ ਨਹੀਂ, ਡਰ ਲੱਗਦਾ। ਇੱਕ ਸਾਲ ਦੇ ਵਿੱਚ ਹੀ ਕੋਈ ਇਹੋ ਜਿਹਾ ਕੰਮ ਕਰ ਜਾਂਦਾ ਤਾਂ ਲੋਕ ਭੁੱਲ ਜਾਂਦੇ। ਤੁਸੀਂ 50 ਮਾੜੇ ਕੰਮ ਕਰੀ ਜਾਂਦੇ ਹੋ ਇਲੈਕਸ਼ਨਾਂ ਤੋਂ 1 ਸਾਲ ਕੁ ਪਹਿਲਾਂ। ਅੱਜ ਜਿਸ ਤਰ੍ਹਾਂ ਬਾਦਲਾਂ ਨੇ ਆਟਾ ਦਾਲ ਫ੍ਰੀ ਦੇਣਾ ਸ਼ੁਰੂ ਕੀਤਾ ਸੀ, ਜਿਹਦਾ ਨੁਕਸਾਨ ਆ ਲੋਕਾਂ ਨੂੰ, ਹਾਂਜੀ, ਲੋਕ ਸਾਰਾ ਕੁਝ ਭੁੱਲ ਜਾਂਦੇ ਸੀ। ਪਬਲਿਕ ਮੈਮਰੀ ਬੜੀ ਸ਼ਾਰਟ ਆ। ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਬੜੇ ਸੁਚੇਤ ਰਹਿਣਾ ਚਾਹੀਦਾ ਵਾ, ਕਿਉਂਕਿ ਇਲੈਕਸ਼ਨ ਦੇ ਦਿਨਾਂ 'ਚ ਲੋਕ ਚੰਗੀਆਂ ਗੱਲਾਂ ਕਰ ਦਿੰਦੇ, ਅੱਗੋਂ ਪਿੱਛੋਂ 5 ਸਾਲ ਲੋਕਾਂ ਨੂੰ ਕੁੱਟਦੇ ਰਹਿੰਦੇ, ਉਹਦੇ ਤੋਂ ਵੀ ਵੇਰ ਰਹਿਣਾ ਚਾਹੀਦਾ। ਬਾਕੀ ਅਸੀਂ ਵੱਡਿਆਂ ਜਰਵਾਣਿਆਂ ਦਾ ਮੁਕਾਬਲਾ ਕੀਤਾ ਹੋਇਆ, ਸਾਨੂੰ ਕੋਈ ਖਤਰਾ ਨਹੀਂ, ਸਾਡੀ ਕੋਈ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ, ਸਾਨੂੰ ਕੋਈ ਖਾ ਨਹੀਂ ਸਕਦੇ। ਸਾਡਾ ਕਾਂਗਰਸ ਨੇ ਕਿਹੜੀ ਘੱਟ ਕੀਤੀ ਸੀ ਜੀ, ਹਾਂਜੀ, ਅਸੀਂ ਤਾਂ ਜੰਮੇ ਹੀ ਸੰਘਰਸ਼ ਚੋਂ, ਸਿਰਾਂ ਦੇ ਮੁੱਲ ਉਦੋਂ ਤੋਂ ਪੈਂਦੇ ਰਹੇ ਆ ਸਾਡੇ। ਇਸ ਕਰਕੇ ਕੋਈ ਐਸੀ ਗੱਲ ਨਹੀਂ, ਅਸੀਂ ਕੋਈ, ਸਾਨੂੰ ਤਾਂ ਆਪਣਾ ਆਪ ਸਾਹਮਣਾ ਚਾਹੀਦਾ। ਸਾਡੇ ਬੁੱਧੀਜੀਵੀਆਂ ਨੂੰ ਵੀ, ਸਾਡੇ ਜਿੰਨੇ ਵੀ ਧਾਰਮਿਕ ਲੋਕ ਨੇ, ਸਾਡੇ ਜਿਹੜੇ ਲੀਡਰ, ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ। ਮੈਂ ਤਾਂ ਉਹਨਾਂ ਨੂੰ ਬਾਰ-ਬਾਰ ਕਹਿਣਾ, ਸਾਨੂੰ ਕੋਈ ਕੁਛ ਨਹੀਂ ਕਰ ਸਕਦਾ। ਤੇ ਇਹ ਸਾਰੇ ਪੋਲੀਟੀਕਲ, ਅਸੀਂ ਮਿਹਨਤੀ ਲੋਕ ਹਾਂ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਅਸੀਂ ਕਦੀ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਅਸੀਂ ਸਾਰਿਆਂ ਨੂੰ ਪਿਆਰ ਦੇ ਗਲਵੱਕੜ ਵਿੱਚ ਲੈ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ। ਜੀ ਛੋਟੇਪੁਰ ਸਾਹਿਬ, ਇਵੈਂਚੁਅਲੀ ਜਿਹੜੇ ਇਸ ਵਕਤ ਸਾਡੇ ਨਾਲ ਦਰਸ਼ਕ ਤੇ ਵਿਊਅਰਸ ਜੁੜੇ ਹੋਏ ਆ, ਉਹ ਕਿਵੇਂ ਪੰਜਾਬ ਦੀ ਬਿਹਤਰੀ ਦੇ ਲਈ ਇਹਨਾਂ ਸਾਰੇ ਇਸ਼ੂਜ਼, ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਐਜੂਕੇਸ਼ਨ ਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਜਿਹੜੇ ਸਾਰੇ ਪੁਆਇੰਟਸ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਵਾਅਦੇ ਸੀ ਪਰ ਉਹ ਹਜੇ ਤੱਕ ਡਿਲੀਵਰ ਨਹੀਂ ਹੋ ਸਕੇ, ਕਿਵੇਂ ਕਰ ਸਕਦੇ ਹਾਂ? ਜਿੱਥੋਂ ਤੱਕ ਪੰਜਾਬ ਦੇ ਪਾਣੀਆਂ ਦਾ ਮਸਲਾ, ਕੋਈ ਭੱਜੀ ਟੁੱਟੀ ਪਾਰਟੀ ਜਿਹੜੀ ਹੈ ਨਾ, ਉਹ ਉਹਦੇ ਤੋਂ ਪਾਸੇ ਨਹੀਂ ਹੋ ਸਕਦੀ। ਪੰਜਾਬ ਦੇ ਪਾਣੀ ਸਾਡੀ ਲਾਈਫ ਲਾਈਨ ਆ, ਉਹਨੂੰ ਅਸੀਂ ਕਿਸੇ ਕੀਮਤ 'ਤੇ ਛੱਡ ਨਹੀਂ ਸਕਦੇ। ਸਾਡੇ ਕੋਲ ਪਾਣੀ ਸਪੇਅਰ ਹੈ ਨਹੀਂਗਾ। ਜੇ ਸਾਡੇ ਕੋਲ ਸਰਪਲਸ ਹੋਏ, ਅਸੀਂ ਕਿਸੇ ਨੂੰ ਵੀ ਦੇਣ ਨੂੰ ਤਿਆਰ ਹਾਂ, ਅਸੀਂ ਕੋਈ ਕਿਸੇ ਦੁੱਖ ਹੀ ਨਹੀਂ ਹੈ। ਪਰ ਜਦੋਂ ਸਾਡੇ ਕੋਲ ਆਪਣੇ ਕੋਲ ਹੀ ਪਾਣੀ ਹੈ ਨਹੀਂਗਾ, 70 ਸਾਲ ਹੋ ਗਏ ਸਾਡੇ ਕੋਲ ਪੀਣ ਵਾਲਾ ਪਾਣੀ ਅਸੀਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰ ਸਕੇ ਹਾਲ ਤੱਕ। ਅਸੀਂ ਖੇਤੀ ਵਾਸਤੇ ਸਾਡੇ ਕੋਲ ਪੂਰਾ ਪਾਣੀ ਨਹੀਂਗਾ, ਇਸ ਕਰਕੇ ਅਸੀਂ ਪਾਣੀ ਕਿੱਥੋਂ ਦੇ ਸਕਦੇ? ਕੋਈ ਪਾਰਟੀ ਵੀ, ਮੈਂ ਅੱਗੇ ਵੀ ਆਉਂਦਾ ਅੰਦਰ ਉਹਨਾਂ ਨਾਲ ਗੱਲ ਕਰ ਰਿਹਾ ਸੀ, ਕੋਈ ਪਾਰਟੀ ਵੀ ਅਫੋਰਡ ਨਹੀਂ ਕਰ ਸਕਦੀ ਇਹ ਇਸ਼ੂ ਨੂੰ ਇਗਨੋਰ ਕਰਨਾ ਜੀ। ਇਹਦੇ ਤੇ ਸਾਰਿਆਂ ਦੇ ਇੱਕ ਦੂਜੇ ਨਾਲ ਖਿਆਲ ਉੱਪਰ ਆ। ਪਾਣੀਆਂ ਦੇ ਮਸਲੇ ਤੇ ਸਾਰਾ ਪੰਜਾਬ ਇੱਕ ਆ, ਔਰ ਅਸੀਂ ਇੱਕ ਕਰਾਂਗੇ। ਅਸੀਂ ਪੰਜਾਬ ਦਾ ਪਾਣੀ ਜਿਹੜੇ ਕਿਸੇ ਕੀਮਤ 'ਤੇ ਨਹੀਂ ਜਾਣ ਦਿੰਦੇ। ਜਿੱਥੋਂ ਤੱਕ ਦੂਜੇ ਇਸ਼ੂ ਆ, ਐਜੂਕੇਸ਼ਨ ਦਾ, ਹੈਲਥ ਦਾ, ਕਿਸਾਨੀ ਦਾ, ਗਰੀਬ ਦਾ, ਬੇਰੁਜ਼ਗਾਰੀ ਦਾ, ਉਹ ਸਾਰੇ ਇਸ਼ੂ ਐਜ਼ ਇਟ ਇਜ਼ ਨੇ। ਸਿਸਟਮ ਕੋਈ ਨਹੀਂ ਹੈ। ਜੇ ਸਿਸਟਮ ਹੋਏ ਤਾਂ ਸਾਰੀਆਂ ਗੱਲਾਂ ਸੁਧਰ ਸਕਦੀਆਂ ਨੇ। ਆਪਣੇ ਨਾਲ ਛੋਟੇ ਮੁਲਕ ਨੇ ਜਿਹੜੇ ਚੰਗੀ ਐਜੂਕੇਸ਼ਨ ਦੇ ਰਹੇ, ਚੰਗੀ ਹੈਲਥ ਦੇ ਰਹੇ ਆ, ਉੱਥੇ ਸਭ ਕੁਝ ਹੋ ਸਕਦਾ। ਇਹ ਕਿਸੇ ਚੀਜ਼ ਦੀ ਕਮੀ ਨਹੀਂ ਗੀ। ਕਮੀ ਸਿਰਫ ਇਹ ਆ ਵੀ ਪੋਲੀਟੀਕਲ ਵਿਲ ਚਾਹੀਦੀ, ਸਿਸਟਮ ਇੱਦਾਂ ਦਾ ਚਾਹੀਦਾ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਜਾ ਸਕਣ। ਜੀ ਬਿਲਕੁਲ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਸਾਡਾ ਸਮਾਂ ਜਿਹੜਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਮੈਂ ਮੈਸੇਜ ਤੁਹਾਡੇ ਕੋਲੋਂ ਜ਼ਰੂਰ ਚਾਹੂੰਗਾ, ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੇਰੀ ਇਹਨਾਂ ਦੇ ਵੀਰਾਂ ਨੂੰ ਇੱਕੋ ਹੱਥ ਬੰਨ੍ਹ ਕੇ ਬੇਨਤੀ ਆ, ਕਿਸੇ ਇੱਕ ਬੰਦੇ ਤੇ ਡਿਪੈਂਡ ਨਾ ਕਰੋ। ਉੱਥੇ ਜੇ ਗਰੀਬ ਦੇ ਬੱਚੇ ਪੜ੍ਹਾ ਸਕਦੇ ਹੋ ਉਹ ਪੜ੍ਹਾਓ। ਜਿੱਦਣ ਪੰਜਾਬ 'ਚ ਐਜੂਕੇਸ਼ਨ ਪੂਰੀ ਹੋ ਗਈ, ਉਦੋਂ ਸਾਨੂੰ ਤਰਲਾ ਮਾਰਨ ਦੀ ਕੋਈ ਲੋੜ ਨਹੀਂ ਪਊਗੀ। ਉਦੋਂ ਲੋਕਾਂ ਨੂੰ ਪਤਾ ਲੱਗ ਜਾਊਗਾ ਚੰਗਾ ਕੌਣ ਆ ਤੇ ਮਾੜਾ ਕੌਣ। ਦੁਨੀਆ ਦੇ ਵਿੱਚ ਕਈ ਕਮਿਊਨਿਟੀ ਦੀਆਂ ਮਿਸਾਲਾਂ ਨੇ, ਜਦੋਂ ਉਹਨਾਂ ਕੋਲ ਐਜੂਕੇਸ਼ਨ ਆ ਗਈ, ਉਹ ਸਾਰੇ ਦੁੱਖ ਉਹਨਾਂ ਦੇ ਦੂਰ ਹੋ ਗਏ। ਸਾਡੇ ਤਾਂ ਹਾਲੇ 75% ਲੋਕ ਅਨਪੜ੍ਹ ਨੇ। ਪਿੰਡਾਂ 'ਚ ਅਸੀਂ ਰਹਿੰਦੇ, ਦੇਖਦੇ ਹਾਂ ਕਿ ਪਿੰਡ 'ਚ 10-10 ਬੱਚੇ ਜਿਹੜੇ ਚੰਗੀ ਐਜੂਕੇਸ਼ਨ ਲੈਂਦੇ। +2 ਜਾਂ ਮੈਟ੍ਰਿਕ ਤੱਕ ਐਜੂਕੇਸ਼ਨ ਨਹੀਂ ਅੱਜ ਦੇ ਯੁੱਗ 'ਚ, 21ਵੀਂ ਸਦੀ 'ਚ ਇਸ ਐਜੂਕੇਸ਼ਨ ਦਾ ਕੋਈ ਮੁੱਲ ਨਹੀਂ। ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ, ਮੈਰੀ ਐਜੂਕੇਸ਼ਨ ਚਾਹੀਦੀ ਹੈ। ਉਹਦੇ ਵਾਸਤੇ ਮੈਂ ਇਹਨਾਂ ਦੇ ਵੀਰਾਂ ਦਾ ਸਹਿਯੋਗ ਮੰਗਣਾ ਕਿ ਆਪਣੇ ਪਿੰਡ ਦੇ ਵਿੱਚ 4-4 ਬੱਚੇ ਪੜ੍ਹਾਓ, ਬਜਾਏ ਕਿਸੇ ਸਾਧ ਨੂੰ ਪੈਸੇ ਦੇਣ ਦੇ, ਲੀਡਰ ਨੂੰ ਕਿਸੇ ਨੂੰ ਪੈਸੇ ਦੇਣ ਦੇ, ਕਿਸੇ ਸੰਸਥਾ ਨੂੰ ਪੈਸੇ ਦੇਣ ਦੇ। ਇੱਧਰ ਲਾਓ, ਉਹ ਸੇਵਾ ਵਾ ਪੰਜਾਬ ਦੀ। ਜੀ ਬਿਲਕੁਲ। ਛੋਟੇਪੁਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਟੂਡੀਓ ਦੇ ਵਿੱਚ ਆਏ। ਧੰਨਵਾਦ ਵੀਰ ਜੀ, ਤੁਸੀਂ ਸਾਨੂੰ ਆਉਣ ਦਾ ਮੌਕਾ ਦਿੱਤਾ, ਬਹੁਤ ਤੁਹਾਡਾ ਧੰਨਵਾਦ।
ਨਹੀਂ ਸੋ ਮੈਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਮੈਂ ਅੱਜ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਰਦਾਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਛੋਟੇਪੁਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।